ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਇਸ ਵਕਤ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਭਾਰਤ ਦੇ ਵਿੱਚ ਜਦੋਂ ਸੈਂਟਰ ਤੇ ਸਟੇਟ ਦੇ ਰਿਲੇਸ਼ਨਸ ਦੀ ਗੱਲ ਹੁੰਦੀ ਹੈ, ਖਾਸ ਤੌਰ ਤੇ ਪੰਜਾਬ ਦੇ ਨਾਲ ਜਿਹੜੇ ਕੇਂਦਰ ਸਰਕਾਰ ਦੇ ਰਿਲੇਸ਼ਨਸ ਹੈਗੇ ਆ ਉਹਦੇ ਤੇ ਵਿਚਾਰ ਚਰਚਾ ਕਰਾਂਗੇ। ਅਸੀਂ ਹਮੇਸ਼ਾ ਗੱਲ ਕਰਦੇ ਹਾਂ ਕਿ ਪੰਜਾਬ ਦੇ ਜਿਹੜੇ ਇਸ਼ੂਜ਼ ਹੈਗੇ ਨੇ, ਉਹ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ, ਪੰਜਾਬੀ ਬੋਲੀ ਦੀ ਗੱਲ ਹੋਵੇ, ਪੰਜਾਬੀ ਬੋਲਦੇ ਇਲਾਕਿਆਂ ਦੀ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਗੱਲ ਹੋਵੇ, ਜਾਂ ਅਦਰਵਾਈਜ਼ ਜਦੋਂ ਬੇਰੁਜ਼ਗਾਰੀ ਦੀ ਗੱਲ ਆਉਂਦੀ ਹੈ ਜਾਂ ਜਿਹੜੇ ਧਾਰਮਿਕ ਇਸ਼ੂਜ਼ ਹੈਗੇ ਆ ਉਹਨਾਂ ਦੀ ਗੱਲ ਹੁੰਦੀ ਹੈ, ਤਾਂ ਉਹਦੇ ਵਿੱਚ ਆਮ ਤੌਰ 'ਤੇ ਗੱਲ ਕਹੀ ਜਾਂਦੀ ਹੈ ਪੰਜਾਬ ਦੇ ਲੀਡਰਾਂ ਵੱਲੋਂ ਕਿ ਜਿਹੜੀ ਕੇਂਦਰ ਸਰਕਾਰ ਹੈ ਉਹ ਪੰਜਾਬ ਦੇ ਨਾਲ ਵਿਤਕਰਾ ਕਰਦੀ ਹੈ। ਸੋ ਇਹ ਵਿਤਕਰਾ ਕਿਉਂ ਕੀਤਾ ਜਾਂਦਾ ਹੈ ਜਾਂ ਇਹਦੇ ਪਿੱਛੇ ਕਿਹੜੀ ਮਾਨਸਿਕਤਾ ਕੰਮ ਕਰਦੀ ਹੈ, ਇਹਦੇ ਬਿਹਾਈਂਡ ਕੀ ਹੈ, ਇਹਨੂੰ ਅੱਜ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਇਹ ਪਾਰਲੀਮੈਂਟ ਦਾ ਜਿਹੜਾ ਅਖੀਰਲਾ ਸੈਸ਼ਨ ਹੈਗਾ ਉਹ ਸਮਾਪਤੀ ਉਹਦੀ ਹੋਈ ਹੈ ਤੇ ਹੁਣ ਜਿਹੜੀਆਂ ਚੋਣਾਂ ਨੇ ਲੋਕ ਸਭਾ ਦੀਆਂ ਉਹ ਹੋਣ ਜਾ ਰਹੀਆਂ ਨੇ ਭਾਰਤ ਦੇ ਵਿੱਚ ਆਉਣ ਵਾਲੇ ਮਹੀਨਿਆਂ ਦੇ ਵਿੱਚ। ਸੋ ਨਵੀਂ ਸਰਕਾਰ ਨਵੀਆਂ ਜਿਹੜੀਆਂ ਚੋਣਾਂ ਹੈਗੀਆਂ ਨੇ ਉਹ ਹੋਣਗੀਆਂ ਤੇ ਸਰਕਾਰ ਬਣੇਗੀ। ਸੋ ਇਸ ਕਾਰਜਕਾਲ ਦੇ ਦੌਰਾਨ ਪਟਿਆਲਾ ਤੋਂ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਣੇ ਡਾਕਟਰ ਧਰਮਵੀਰ ਗਾਂਧੀ ਦਾ ਐਕਸਪੀਰੀਅੰਸ ਕੀ ਹੈਗਾ। ਉਹਨਾਂ ਨੇ ਹਮੇਸ਼ਾ ਪੰਜਾਬ ਦੇ ਜਿਹੜੇ ਮਸਲੇ ਹੈਗੇ ਆ ਉਹ ਪਾਰਲੀਮੈਂਟ ਦੇ ਵਿੱਚ ਚੁੱਕੇ ਨੇ, ਉਹ ਧਰਨੇ ਮੁਜ਼ਾਹਰੇ ਵੀ ਕੀਤੇ ਨੇ, ਲੋਕਾਂ ਦੀ ਆਮ ਲੋਕਾਂ ਦੀ ਜਿਸ ਹੱਦ ਤੱਕ ਜਾ ਕੇ ਮਦਦ ਉਹ ਕਰ ਸਕਦੇ ਨੇ ਉਹਨਾਂ ਨੇ ਕੀਤੀ ਹੈ। ਸੋ ਅੱਜ ਉਹਨਾਂ ਦੇ ਐਕਸਪੀਰੀਅੰਸ ਤੋਂ ਅਸੀਂ ਇਹਨਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਪਟਿਆਲਾ ਤੋਂ ਫੋਨ ਲਾਈਨ ਤੇ ਬਣੇ ਹੋਏ ਨੇ ਡਾਕਟਰ ਧਰਮਵੀਰ ਗਾਂਧੀ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਮੈਨੂੰ TV84 ਦੇ ਦਰਸ਼ਕਾਂ ਦੇ ਰੂਬਰੂ ਕਰਾਇਆ ਹੈਗਾ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਗਾਂਧੀ, ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੂੰਗਾ ਕਿ ਇਹ ਜਦੋਂ ਅਸੀਂ ਦੇਖਦੇ ਹਾਂ ਸੈਂਟਰ ਤੇ ਸਟੇਟ ਦੇ ਰਿਲੇਸ਼ਨ ਦੀ ਗੱਲ ਕਰਦੇ ਹਾਂ, ਤੁਸੀਂ ਉਹਦੇ ਵਿੱਚ ਹਮੇਸ਼ਾ ਪੰਜਾਬ ਦੇ ਜਦੋਂ ਹੱਕਾਂ ਦੀ ਗੱਲ ਹੁੰਦੀ ਹੈ ਉਸ ਦੇ ਲਈ ਤੁਸੀਂ ਆਵਾਜ਼ ਬੁਲੰਦ ਕੀਤੀ ਹੈ। ਤੇ ਜਿਹੜਾ ਤੁਹਾਡਾ ਐਕਸਪੀਰੀਅੰਸ ਹੈਗਾ ਇਸ ਸਾਰੇ ਸੈਸ਼ਨ ਦੇ ਦੌਰਾਨ ਪਿਛਲੇ 5 ਸਾਲਾਂ ਦਾ, ਉਹ ਕੀ ਕਹਿੰਦਾ ਕਿ ਸੈਂਟਰ ਤੇ ਸਟੇਟ ਦੇ ਰਿਲੇਸ਼ਨਸ ਦੇ ਵਿੱਚ ਜਿਹੜਾ ਇਹ ਕੜਵਾਹਟ ਹੈਗੀ ਹੈ ਉਹਦੇ ਬਿਹਾਈਂਡ ਰੀਜ਼ਨਸ ਕੀ ਨੇ? ਮੈਂ ਰੀਜ਼ਨਸ ਜਾਣਨਾ ਚਾਹੂੰਗਾ, ਮਾਨਸਿਕਤਾ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਜਿਹੜਾ ਵਿਤਕਰਾ ਅਸੀਂ ਹਮੇਸ਼ਾ ਜਿਹਦੀ ਗੱਲ ਕਰਦੇ ਹਾਂ ਕਿ ਪੰਜਾਬ ਦੇ ਨਾਲ ਕੀਤਾ ਜਾਂਦਾ ਹੈ, ਉਹ ਕਿਉਂ ਕੀਤਾ ਜਾਂਦਾ ਹੈ? ਦੇਖੋ ਜੀ, ਇਹਨਾਂ ਜਦੋਂ ਦਾ ਮੁਲਕ ਆਜ਼ਾਦ ਹੋਇਆ ਉਦੋਂ ਤੋਂ ਲੈ ਕੇ ਅਜੇ ਤੱਕ ਲਗਾਤਾਰ ਦੋ ਧਾਰਾਵਾਂ ਦੀ ਜੋ ਇੱਕ ਜ਼ਿਆਦਾ ਜਾਂ ਲੁਕਵੀਂ ਜੰਗ ਹੈਗੀ ਹੈ ਉਹ ਚੱਲ ਰਹੀ ਹੈਗੀ ਹੈ। ਇੱਕ ਹੈਗੀ ਹੈ ਕਿ ਕੇਂਦਰੀਕਰਨ ਦੀ, ਜਿਹੜੀ ਸੈਂਟਰਲਾਈਜੇਸ਼ਨ ਦੀ, ਤੇ ਇੱਕ ਹੈਗੀ ਹੈ ਡੀਸੈਂਟਰਲਾਈਜੇਸ਼ਨ ਦੀ, ਵਿਕੇਂਦਰੀਕਰਨ ਦੀ। ਇਹਨਾਂ ਦੋਵਾਂ ਧਾਰਾਂ ਦੇ ਵਿਚਕਾਰ, ਕਿਉਂਕਿ ਸਾਡਾ ਜਿਹੜਾ ਮੁਲਕ ਹੈਗਾ ਹੈ ਇਹ ਭਾਰਤ ਇੱਕ ਦੇਸ਼ ਨਾ ਕਦੀ ਸੀਗਾ, ਨਾ ਇਹ ਅੱਜ ਹੈਗਾ ਹੈ। ਇਹ ਹਮੇਸ਼ਾ ਈਵਨ ਸੰਵਿਧਾਨ ਨੇ, ਜਿਹੜੇ ਸੰਵਿਧਾਨ ਕਾੜੇ ਸੀਗੇ, ਉਹਨਾਂ ਨੇ ਇਹਨੂੰ ਯੂਨੀਅਨ ਆਫ ਸਟੇਟਸ ਕਿਹਾ ਕਿ ਇਹਦੇ ਰਾਜਾਂ ਦਾ ਸੰਘ ਹੈਗਾ ਹੈ। ਤੇ ਉਸਨੂੰ ਜੋ ਚਲਾਉਣ ਦਾ ਤਰੀਕਾ ਸੋਚਿਆ ਗਿਆ ਸੀ ਜਾਂ ਲਿਖਿਆ ਗਿਆ ਸੀ, ਉਸ ਜਗ੍ਹਾ ਫੈਡਰਲਿਜ਼ਮ, ਕਿ ਸੰਘਵਾਦ ਹੋਊਗਾ, ਸੰਘੀ ਢਾਂਚਾ ਹੋਊਗਾ, ਰਾਜਾਂ ਦੇ ਅਧਿਕਾਰ ਹੋਣਗੇ, ਸੈਂਟਰ ਦੇ ਅਧਿਕਾਰ ਹੋਣਗੇ। ਇੱਕ ਸੀ ਕਰਕਟ ਲਿਸਟ, ਸੰਵਰਤੀ ਸੂਚੀ, ਜਿੱਥੇ ਰਾਜ ਵੀ ਆਪਣਾ ਕਾਨੂੰਨ ਬਣਾ ਸਕਦੇ ਤੇ ਕੇਂਦਰ ਵੀ ਕਾਨੂੰਨ ਬਣਾ ਸਕਦਾ ਹੈਗਾ। ਭਾਵੇਂ ਉਹਦੇ ਚ ਜਿਹੜੀ ਅੰਤਮ ਪੁੱਛ ਹੈਗੀ ਆ, ਅੰਤਮ ਉਹਦੀ ਜਿਹੜੀ ਸਹਿਮਤੀ ਹੈਗੀ ਜਾਂ ਅੰਤਮ ਉਹਦਾ ਕੰਟਰੋਲ ਹੈਗਾ ਉਹ ਸੈਂਟਰ ਦਾ ਹੋਊਗਾ ਜੀ। ਪਰ ਉਹ ਜਿਹੜੇ ਨਗੂਣੇ ਅਧਿਕਾਰ ਦਿੱਤੇ ਗਏ ਸੀ ਸਟੇਟਾਂ ਨੂੰ ਰਾਜਾਂ ਦੀ ਸੂਚੀ ਵਿੱਚ, ਉਹਨਾਂ ਦਾ ਹੌਲੀ ਹੌਲੀ ਸੈਂਟਰ ਨੇ ਲਗਾਤਾਰ ਸੰਵਿਧਾਨ ਤਰਮੀਮਾਂ ਕਰਕੇ ਉਹ ਆਪਣੇ ਹੱਕ ਵਿੱਚ ਉਹਨਾਂ ਨੇ ਭੁਗਤਾ ਲਏ ਨੇ ਜੀ। ਉਹ ਜੇ ਸੀਮਤ ਅਧਿਕਾਰ ਸੀਗੇ ਉਹ ਵੀ ਖੋਲੇ ਗਏ। ਮਿਸਾਲ ਦੇ ਤੌਰ ਤੇ ਜਿਹੜਾ ਆਪਣਾ ਵਿੱਦਿਆ ਦਾ ਅਧਿਕਾਰ ਸੀਗਾ ਉਹ ਸੰਨ 76 ਦੀ ਐਮਰਜੈਂਸੀ ਦੌਰਾਨ ਉਹ ਖੋ ਕੇ ਸੈਂਟਰ ਨੇ ਕੰਕਰਡ ਸਟੇਟ ਰਾਜਾਂ ਦੀ ਲਿਸਟ ਚੋਂ ਕੱਢ ਕੇ ਜਿਹੜੀ ਕੇਂਦਰ ਦੀ ਕੰਕਰਡ ਲਿਸਟ ਹੈ, ਸੰਵਰਤੀ ਸੂਚੀ ਹੈ, ਉਹਦੇ ਵਿੱਚ ਪਾ ਦਿੱਤਾ ਹੈਗਾ। ਪਾਣੀ ਦੇ ਅਧਿਕਾਰ ਜਿਹੜੇ ਸੀਗੇ ਰਾਜਾਂ ਦੇ ਸੀਗੇ, ਉਹ ਤਾਂ ਸਾਡੇ ਬਹੁਤ ਚਿਰ ਪਹਿਲਾਂ ਇਹਨਾਂ ਨੇ 1955 ਵਿੱਚ ਇੱਕ ਗੁਪਤ ਮੀਟਿੰਗ ਕਰਕੇ ਸਾਊਥ ਬਲਾਕ 'ਚ ਉਹ ਖੋਲੇ ਸੀਗੇ, ਜਿਸ ਕਰਕੇ ਪੰਜਾਬ ਤੇ ਪਾਣੀ, ਇਹਨਾਂ ਤੇ ਪੰਜਾਬ ਦੇ ਪਾਣੀਆਂ ਦਾ ਕੌਮਾਂਤਰੀ
ਮੁਤਾਬਕ ਵੀ ਤੇ ਭਾਰਤੀ ਸੰਵਿਧਾਨ ਦੀ ਧਾਰਾ 262 ਤਹਿਤ ਵੀ ਮਹਿਲ ਪੰਜਾਬ ਦਾ ਹੀ ਇਕੱਲਾ ਮਾਲਕਾਨਾ ਹੱਕ ਸੀਗਾ, ਉਹ ਖੋ ਕੇ ਇਹਨਾਂ ਨੇ ਰਾਜਸਥਾਨ ਨੂੰ ਦੇ ਦਿੱਤਾ। ਤੇ ਉਸ ਤੋਂ ਬਾਅਦ ਜਦੋਂ ਪੰਜਾਬ ਦਾ ਪੁਨਰਗਠਨ ਹੋਇਆ ਉਦੋਂ ਜਿਹੜੀ ਧਾਰਾ 78, 79, 80 ਉਹਦੇ ਨਾ ਸਿਰਫ ਪਾਣੀ ਦਾ ਅਧਿਕਾਰ ਬਲਕਿ ਪਨ ਬਿਜਲੀ ਪ੍ਰੋਜੈਕਟਾਂ ਦਾ ਅਧਿਕਾਰ ਤੇ ਪਾਣੀਆਂ ਦੀ ਮੈਨੇਜਮੈਂਟ ਦਾ ਅਧਿਕਾਰ, ਉਹ ਤਿੰਨੇ ਅਧਿਕਾਰ ਵੀ ਕੇਂਦਰ ਨੇ ਆਪਣੇ ਹੱਥ 'ਚ ਲੈ ਲਏ। ਸਾਡੇ ਜਿਹੜੇ ਭਾਖੜਾ ਨੰਗਲ ਬਿਆਸ ਪ੍ਰੋਜੈਕਟ ਸੀਗੇ ਉਹ ਕੇਂਦਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾ ਕੇ ਉਹ ਆਪਣੇ ਅਧੀਨ ਲੈ ਲਏ ਤੇ ਆਪਣੀ ਮਰਜ਼ੀ ਨਾਲ ਪਾਣੀ ਵੀ ਤੇ ਬਿਜਲੀ ਵੀ ਉਹ ਵੰਡਣੀ ਸ਼ੁਰੂ ਕਰਤੀ। ਜਿਹੜੀ ਅਸੀਂ 80 ਪੈਸੇ ਯੂਨਿਟ ਸਾਡੇ ਪਨ ਬਿਜਲੀ ਪ੍ਰੋਜੈਕਟ ਬਣਾਉਂਦੇ ਆ ਉਹ ਸਿੱਧੀ ਇੱਥੋਂ ਵੱਡੀਆਂ ਲਾਈਨਾਂ ਖਿੱਚ ਕੇ ਰਾਜਸਥਾਨ ਤੇ ਦਿੱਲੀ ਨੂੰ ਜਾ ਰਹੀ ਹੈ, ਜਦਕਿ ਪੰਜਾਬ ਹਜ਼ਾਰਾਂ ਕਿਲੋਮੀਟਰ ਤੋਂ ਕੋਲਾ ਲਿਆ ਕੇ ਇੰਨੇ ਦੂਰੋਂ ਕੋਲਾ ਮਹਿੰਗਾ ਕੋਲਾ ਢੋ ਕੇ 10 ਰੁਪਏ ਪ੍ਰਤੀ ਯੂਨਿਟ ਬਿਜਲੀ ਪੈਦਾ ਕਰਕੇ ਸਿਰਾਂ 'ਤੇ ਸੁਆਹ ਪਾ ਕੇ ਆਪਣਾ ਵਾਤਾਵਰਨ ਖਰਾਬ ਕਰਕੇ ਉਹ ਵਰਤਣ ਵਾਸਤੇ ਮਜਬੂਰ ਕਰ ਦਿੱਤਾ ਜੀ। ਸੋ ਇਹਦੇ ਨਾਲ ਹੀ ਜਿੱਥੇ ਤੱਕ ਮੈਂ ਪਹਿਲਾਂ ਵੀ ਤੁਹਾਨੂੰ ਜ਼ਿਕਰ ਕੀਤਾ, ਬਹੁਤ ਵਾਰ ਜ਼ਿਕਰ ਕੀਤਾ ਜੀ ਕਿ ਭਾਰਤ ਹਕੀਕੀ ਰੂਪ ਵਿੱਚ ਭਾਰਤ ਇੱਕ ਬਹੁ ਭਾਸ਼ਾਈ, ਬਹੁਤ ਧਰਮੀ, ਬਹੁਤ ਕੌਮੀ ਔਰ ਬਹੁਤ ਸੱਭਿਆਚਾਰਕ, ਬਹੁਤ ਨਸਲੀ ਦੇਸ਼ ਹੈਗਾ ਹੈ, ਜਿਸ ਵਿੱਚ ਹਰ ਰਾਜ ਦੀ ਆਪਣੀਆਂ ਵਿਲੱਖਣਤਾਵਾਂ ਹੈਗੀਆਂ, ਵਿਸ਼ੇਸ਼ਤਾਵਾਂ ਹੈਗੀਆਂ। ਤੇ ਜਮਹੂਰੀਅਤ ਦਾ ਤਕਾਜ਼ਾ ਇਹ ਸੀਗਾ ਕਿ ਹਰ ਜੋ ਵਿਵਿਧਤਾ ਸੀਗੀ, ਜੋ ਹਰ ਐਂਟੀਟੀ ਸੀਗੀ ਅਲੱਗ-ਅਲੱਗ, ਉਹਨਾਂ ਨੂੰ ਵਧਣ ਫੁੱਲਣ ਵਾਸਤੇ, ਉਹਨਾਂ ਨੂੰ ਪੂਰੀ ਤਰ੍ਹਾਂ ਖੇਡਣ ਵਾਸਤੇ ਖੁੱਲਾ ਸਮਾਨ ਚਾਹੀਦਾ ਸੀਗਾ ਤਾਂ ਕਿ ਸਹੀ ਮਾਨੇ ਜੋ ਫੈਡਰਲ ਢਾਂਚੇ ਦੀ ਭਾਵਨਾ ਸੀਗੀ ਉਹਦੇ ਮੁਤਾਬਕ ਮੁਲਕ ਚਲਾਇਆ ਜਾਂਦਾ। ਰਾਜਾਂ ਦੇ ਆਪਣੇ ਅਧਿਕਾਰ ਹੁੰਦੇ ਤੇ ਕੇਂਦਰ ਦੇ ਆਪਣੇ ਅਧਿਕਾਰ ਹੁੰਦੇ ਤੇ ਦੋਹਾਂ ਵਿਚਕਾਰ ਇੱਕ ਜਿਹੜਾ ਸਮਤੋਲ ਸੀਗਾ ਉਹ ਬਣਾ ਕੇ ਰੱਖਿਆ ਜਾਂਦਾ। ਪਰ ਇਸ ਸਮਤੋਲ ਨੂੰ ਕਾਂਗਰਸ ਪਾਰਟੀ ਨੇ ਕੌਮੀ ਏਕਤਾ ਦੇ ਨਾਂ ਤੇ 7 ਸਾਲ ਤੇ ਭਾਜਪਾ ਨੇ ਸਿੱਧਾ ਮਤਲਬ ਭਾਰਤੀ ਰਾਸ਼ਟਰਵਾਦ ਦੇ ਨਾਂ ਤੇ ਇਹਨਾਂ ਨੂੰ ਲਗਾਤਾਰ ਕੁਚਲਣ ਦੀ ਕੋਸ਼ਿਸ਼ ਕੀਤੀ ਹੈ। ਔਰ ਪੰਜਾਬ ਇਹਦੇ ਵਿੱਚ ਵਿਸ਼ੇਸ਼ ਨਿਸ਼ਾਨਾ ਰਿਹਾ ਹੈਗਾ ਹੈ। ਪੰਜਾਬੀ ਕੌਮ ਦੁਨੀਆ ਦੀ ਮਹਾਨਤਮ ਕੌਮਾਂ ਚੋਂ ਸੀਗੀ। ਅਸੀਂ 14 ਕਰੋੜ ਦੀ ਕੌਮ ਸੀਗੀ। ਪਹਿਲਾਂ ਵੀ ਜਿਹੜੀ ਵੰਡ ਹੋਈ ਮੁਲਕ ਦੀ ਉਹਦੇ 'ਚ ਹਿੰਦੁਸਤਾਨ ਨਹੀਂ ਸੀ ਵੰਡਿਆ ਗਿਆ, ਪੰਜਾਬ ਤੇ ਬੰਗਾਲ ਹੀ ਵੰਡੇ ਗਏ ਸੀ। ਸਭ ਤੋਂ ਵੱਧ ਨੁਕਸਾਨ ਸਾਡਾ ਹੋਇਆ ਸੀ। ਅਜੇ ਤੱਕ ਦੁਨੀਆ ਦੀ ਸਭ ਤੋਂ ਵੱਡੀ ਮਨੁੱਖੀ ਹਿਜਰਤ ਉਹ 47 ਵਿੱਚ ਹਿੰਦੁਸਤਾਨ ਪਾਕਿਸਤਾਨ ਵਿਚਕਾਰ ਪੰਜਾਬੀਆਂ ਦੀ ਹੋਈ ਹੈਗੀ ਹੈ। ਸਭ ਤੋਂ ਵੱਡਾ ਕਤਲੇਆਮ ਉਸ ਵੇਲੇ ਪੰਜਾਬੀਆਂ ਦਾ ਹੋਇਆ ਹੈਗਾ। ਉਸ ਪੰਜਾਬੀ ਕੌਮ ਨੂੰ ਜਿਹਦਾ ਆਪਣਾ ਇੱਕ ਅਲੱਗ ਰਾਜ ਸੀਗਾ, ਇੱਕ ਅਲੱਗ ਆਪਣਾ ਇੱਕ ਸੈਕੂਲਰ ਰਾਜ ਸੀਗਾ, ਜਿਹਨੇ ਦੁਨੀਆ ਭਰ 'ਚ ਇੱਕ ਆਪਣੀ ਐਂਟੀਟੀ ਹੋਂਦ ਕਾਇਮ ਕੀਤੀ ਸੀਗੀ, ਉਸਨੂੰ ਖਤਮ ਕਰਕੇ ਅੱਧੇ ਪੰਜਾਬ ਨੇ ਭਾਰਤ ਨਾਲ ਆਪਣੀ ਹੋਣੀ ਜੋੜੀ ਸੀਗੀ ਇਸ ਸ਼ਰਤ ਤੇ ਕਿ ਪੰਜਾਬ ਦੀ ਵਿਲੱਖਣਤਾ ਜਿਹੜੀ ਹੈਗੀ ਹੈ, ਵਿਲੱਖਣਤਾਵਾਂ ਹੈਗੀਆਂ, ਵਿਸ਼ੇਸ਼ਤਾਵਾਂ ਹੈਗੀਆਂ, ਪੰਜਾਬੀ ਕੌਮ ਦਾ ਇੱਕ ਆਪਣੀ ਵਿਰਸਾ ਦੀ ਵਿਰਾਸਤ ਹੈਗੀ ਹੈ, ਉਹਨੂੰ ਬਦਲ ਫੁੱਲਣ ਖੇਡਣ ਵਿੱਚ ਪੂਰੀ ਆਜ਼ਾਦੀ ਹੋਊਗੀ। ਪਰ ਭਾਰਤੀ ਸੰਘ ਨੇ ਲਗਾਤਾਰ ਪੰਜਾਬ ਨੂੰ ਟਾਰਗੇਟ ਕੀਤਾ, ਕਦੀ ਪਾਣੀਆਂ ਦੇ ਮਾਮਲੇ ਵਿੱਚ, ਕਦੀ ਭਾਸ਼ਾ ਦੇ ਮਾਮਲੇ ਵਿੱਚ, ਕਦੀ ਮਤਲਬ ਪੰਜਾਬੀ ਕੌਮ ਨੂੰ ਵੰਡਣ ਦੀਆਂ ਸਾਜ਼ਿਸ਼ਾਂ ਰਚੀਆਂ ਗਈਆਂ। ਭਾਸ਼ਾ ਦੇ ਨਾਂ ਤੇ 1961 ਦੀ ਜਨਗਣਨਾ ਵਿੱਚ ਬਹੁਤ ਸਾਰੇ ਪੰਜਾਬੀ ਹਿੰਦੂ ਭਰਾਵਾਂ ਨੂੰ ਬੁਲਾ ਕੇ ਸਾਨੂੰ ਮਾਤ ਭਾਸ਼ਾ ਤੋਂ ਉਹਨਾਂ ਨੂੰ ਮੁਨਕਰ ਕਰਾਇਆ ਗਿਆ ਔਰ ਪੰਜਾਬ ਜਿੰਨਾ ਛੋਟਾ ਬਣ ਸਕਦਾ ਸੀਗਾ ਉਹ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਜੇਕਰ ਪੰਜਾਬੀ ਬੋਲੀ ਕਾਂਗੜੇ ਤੋਂ ਲੈ ਕੇ ਦਿੱਲੀ ਤੱਕ ਬੋਲੀ ਜਾਂਦੀ ਸੀਗੀ, ਉਹਨੂੰ ਔਰ ਹਰਿਆਣਾ ਦੇ ਕੁਰੂਕਸ਼ੇਤਰ ਹੋਇਆ, ਅੰਬਾਲਾ ਹੋਇਆ, ਕਰਨਾਲ ਹੋਇਆ, ਸਾਰੇ ਪੰਜਾਬੀ ਬੋਲਦੇ ਇਲਾਕੇ ਸੀਗੇ। ਉਪ ਬੋਲੀਆਂ ਪੰਜਾਬ 'ਚ ਬਹੁਤ ਨੇ, ਪੰਜਾਬ 'ਚ 40 ਉਪ ਬੋਲੀਆਂ ਨੇ। ਉਹ ਬੋਲੀਆਂ ਦੇ ਆਧਾਰ ਤੇ ਰਾਜ ਦਾ ਜਿਹੜਾ ਨਿਰਣਾ ਕਰਨਾ, ਸਰਦਾ ਨਿਰਣਾ ਕਰਨਾ ਉਹ ਗਲਤ ਸੀਗਾ। ਜੇਕਰ ਅੰਬਾਲੇ ਨੇ ਆਪਣੀ ਪੰਜਾਬੀ ਬੋਲੀ ਮਾਂ ਬੋਲੀ ਪੰਜਾਬੀ ਲਿਖਾਈ ਹੁੰਦੀ ਤਾਂ ਅੱਜ ਚੰਡੀਗੜ੍ਹ ਦਾ ਮਸਲਾ ਹੀ ਨਹੀਂ ਸੀ ਹੋਣਾ। ਚੰਡੀਗੜ੍ਹ ਪੰਜਾਬ ਦਾ ਕੁਦਰਤੀ ਹਿੱਸਾ ਹੋਣਾ ਚਾਹੀਦਾ ਜੀ। ਸੋ ਚਾਹੇ ਭਾਸ਼ਾ ਦਾ ਸਵਾਲ ਹੋਵੇ, ਚਾਹੇ ਸਾਡੇ ਸੱਭਿਆਚਾਰ ਦਾ ਸਵਾਲ ਹੋਵੇ, ਚਾਹੇ ਸਾਡੀ ਜਿਹੜੀ ਇੱਕ ਆਜ਼ਾਦਾਨਾ ਹਸਤੀ ਸੀਗੀ ਪੰਜਾਬੀਆਂ ਦੀ ਉਹਦਾ ਸਵਾਲ ਹੋਵੇ, ਉਹਨੂੰ ਭਾਸ਼ਾ ਦੇ ਨਾਂ ਤੇ, ਧਰਮ ਦੇ ਨਾਂ ਤੇ ਵੰਡੀਆਂ ਪਾ ਕੇ ਇਹਨਾਂ ਨੇ ਪੰਜਾਬੀ ਕੌਮ ਦੇ ਜੋ ਕਨਸੈਪਟ ਸੀਗਾ, ਜੋ ਇੱਕ ਸੰਕਲਪ ਸੀਗਾ, ਉਹਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਜਿਸ ਕਰਕੇ ਅੱਜ ਪੰਜਾਬੀ ਕੌਮ ਪਾਟੋ ਧਾਰ ਦਾ ਸ਼ਿਕਾਰ ਹੈਗਾ। ਅੱਜ ਪੰਜਾਬ ਦੀਆਂ ਤਿੰਨੇ ਮੁੱਖ ਧਿਰਾਂ ਜਿਹਨਾਂ ਚੋਂ ਖਾਸ ਤੌਰ ਤੇ ਪੰਥਕ ਧਿਰਾਂ ਵੀ ਟੁੱਟ ਭੱਜ ਦਾ ਸ਼ਿਕਾਰ ਨੇ, ਅੱਜ ਦਲਿਤ ਧਿਰਾਂ ਟੁੱਟ ਭੱਜ ਦਾ ਸ਼ਿਕਾਰ ਨੇ, ਇਸ ਤਰ੍ਹਾਂ ਹਿੰਦੂ ਧਿਰਾਂ ਟੁੱਟ ਭੱਜ ਦਾ ਸ਼ਿਕਾਰ ਨੇ। ਜਿਹੜਾ ਪੰਜਾਬੀ ਕੌਮ ਦਾ ਸੰਕਲਪ ਉੱਭਰਨਾ ਸੀ, ਜਿਹਨੇ ਆਪਣੇ ਹੱਕਾਂ ਵਾਸਤੇ ਸਾਂਝੇ ਇੱਕ ਦੀਵਾਰ ਵਾਂਗ ਖੜੇ ਹੋ ਕੇ ਭਾਰਤੀ ਸੰਘ ਕੋਲੋਂ ਆਪਣੇ ਹੱਕ ਲੈਣੇ ਸੀਗੇ ਜਾਂ ਹੱਕਾਂ ਦਾ ਬਚਾਅ ਕਰਨਾ ਸੀਗਾ, ਉਸ ਵਿੱਚ ਸਾਨੂੰ ਸ਼ਿਕਸਤ
खानी पई हैगी है। ਅਸੀਂ ਲੁੱਟੇ ਵੀ ਗਏ हैं, ਅਸੀਂ ਕੁੱਟੇ भी गए हैं, क्योंकि पंजाबी कौम बतौर कौम एक विकसित नहीं हो सकी। वो जो ਜਿਹੜੀ ਪੰਜਾਬੀ ਕੌਮ ਸਾਰੀਆਂ ਸ਼ਰਤਾਂ ਕੌਮ ਦੀਆਂ ਪੂਰੀਆਂ ਕਰਦੀ ਸੀਗੀ, ਉਸਨੂੰ ਧਰਮਾਂ ਜਾਤਾਂ ਦੇ ਨਾਂ ਤੇ ਵੱਢ ਕੇ ਸਾਡਾ ਜੋ ਇਹਨਾਂ ਨੇ ਕਾਣ ਕੀਤਾ ਹੈਗਾ ਹੈ, ਜੋ ਕਾਣ ਚ ਬਹੁਤ ਲੰਬਾ ਇਤਿਹਾਸ ਹੈਗਾ ਜੀ। ਪੰਜਾਬੀ ਸੂਬਾ ਅੰਦੋਲਨ ਦੌਰਾਨ ਜਦ ਕਿ ਦੂਜੇ ਭਾਸ਼ਾਈ ਸੂਬੇ ਬੜੇ ਆਰਾਮ ਨਾਲ ਬਣ ਗਏ ਸੀਗੇ ਔਰ ਬੜੀ ਜਲਦੀ ਬਣਾ ਦਿੱਤੇ ਗਏ ਸੀਗੇ। ਪੰਜਾਬ ਨੂੰ ਆਪਣਾ ਸੂਬਾ ਭਾਸ਼ਾ ਦੇ ਆਧਾਰ ਸੂਬਾ ਲੈਣ ਵਾਸਤੇ ਵੀ ਬਹੁਤ ਲੰਬਾ ਸੰਘਰਸ਼ ਲੜਨਾ ਪਿਆ। 1 ਲੱਖ ਤੋਂ ਉੱਪਰ ਲੋਕਾਂ ਨੂੰ ਜੇਲ੍ਹ ਜਾਣਾ ਪਿਆ, ਲਾਠੀ ਗੋਲੀ ਚੱਲੀ, ਹਵਨ ਕੁੰਡ ਬਣੇ, ਤੁਹਾਨੂੰ ਪਤਾ ਇਤਿਹਾਸ ਦਾ ਪਤਾ ਹੀ ਹੈਗਾ। ਔਰ ਕਿਵੇਂ ਮਤਲਬ ਸ਼ਹੀਦ ਸ਼ੇਰੂ ਮਾਨ ਨੂੰ ਚੰਡੀਗੜ੍ਹ ਵਾਸਤੇ ਆਪਣੀ ਜਾਨ ਦੀ ਕੁਰਬਾਨੀ ਦੇਣੀ ਪਈ ਹੈਗੀ ਹੈ। ਇੱਕ ਲੰਬੇ ਇਤਿਹਾਸ ਚ ਅਸੀਂ ਦੇਖਿਆ ਕਿ ਪੰਜਾਬੀ ਕੌਮ ਨੂੰ ਸਪੈਸ਼ਲ ਟਾਰਗੇਟ ਬਣਾਇਆ ਗਿਆ ਕਿ ਜਿੰਨੀਆਂ ਵੀ ਮਾਰਸ਼ਲ ਕੌਮਾਂ ਸੀਗੀਆਂ, ਜਿਹੜੀਆਂ ਭਾਰਤੀ ਸਾਨੂੰ ਲੱਗਦਾ ਸੀ ਕਿ ਇਹ ਤਾਕਤਵਰ ਕੌਮਾਂ ਮਰ ਕੇ ਉੱਭਰ ਸਕਦੀਆਂ ਹੈਗੀਆਂ ਔਰ ਭਾਰਤ ਦੀ ਤਥਾਕਥਿਤ ਏਕਤਾ ਅਖੰਡਤਾ ਵਾਸਤੇ ਖਤਰਾ ਖੜਾ ਹੋ ਸਕਦੀਆਂ ਹੈਗੀਆਂ, ਉਹਨਾਂ ਕੌਮਾਂ ਨੂੰ ਸਪੈਸ਼ਲ ਟਾਰਗੇਟ ਬਣਾਇਆ ਗਿਆ। ਚਾਹੇ ਉਹ ਤਮਿਲ ਸੀਗੇ, ਚਾਹੇ ਉਹ ਪੰਜਾਬੀ ਸੀਗੇ, ਚਾਹੇ ਉਹ ਕਸ਼ਮੀਰੀ ਹੈਗੇ ਆ, ਉਹਨਾਂ ਦੇ ਉੱਤੇ ਮਤਲਬ ਇਹਨਾਂ ਦੀ ਵਿਸ਼ੇਸ਼ ਇਹਨਾਂ ਨੇ ਮਤਲਬ ਉਪਰਾਲੇ ਕਰਕੇ ਵਿਸ਼ੇਸ਼ ਚਾਲਾਂ ਚੱਲ ਕੇ ਉਹਨਾਂ ਨੂੰ ਕਮਜ਼ੋਰ ਵੀ ਕੀਤਾ ਹੈਗਾ, ਉਹਨਾਂ ਨੂੰ ਲੁੱਟਿਆ ਵੀ ਹੈ, ਉਹਨਾਂ ਨੂੰ ਕੁੱਟਿਆ ਵੀ ਹੈਗਾ, ਉਹਨਾਂ ਨੂੰ ਨਤਾਣੇ ਤੇ ਨਮਾਣੇ ਵੀ ਬਣਾਇਆ ਹੈਗਾ। ਜੀ ਡਾਕਟਰ ਗਾਂਧੀ, ਜੇ ਇਹਦੇ ਬਿਹਾਈਂਡ ਜਿਹੜੀ ਸੋਚ ਹੈਗੀ ਹੈ ਉਹਦੀ ਗੱਲ ਕਰਨੀ ਹੋਵੇ ਤਾਂ ਹਮੇਸ਼ਾ ਇਹ ਗੱਲ ਕਹੀ ਜਾਂਦੀ ਹੈ ਕਿ ਕਾਂਗਰਸ ਵੱਲੋਂ ਜਿਹੜਾ ਸੌਫਟ ਹਿੰਦੂਤਵਾਦੀ ਆਈਡੀਓਲੋਜੀ ਹੈ ਉਹਨੂੰ ਪ੍ਰਮੋਟ ਕੀਤਾ ਗਿਆ, ਤੇ ਜਦੋਂ ਦੀ ਬੀਜੇਪੀ ਪਾਵਰ ਦੇ ਵਿੱਚ ਆਈ ਹੈ ਇਹਨਾਂ ਵੱਲੋਂ ਹਾਰਡ ਲਾਈਨ ਲਈ ਗਈ ਹੈ, ਹਾਰਡ ਹਿੰਦੂਤਵਾਦ ਦੇ ਨਾਂ ਥੱਲੇ ਆਪਣਾ ਜਿਹੜਾ ਪ੍ਰਚਾਰ ਹੈਗਾ ਉਹ ਕੀਤਾ ਜਾਂਦਾ। ਸੋ ਕੀ ਜਿਹੜੀ ਹਿੰਦੂਤਵਾਦੀ ਆਈਡੀਓਲੋਜੀ ਹੈਗੀ ਹੈ ਉਹਨੂੰ ਦੋਸ਼ੀ ਮੰਨਿਆ ਜਾ ਸਕਦਾ ਹੈ? ਇਸ ਸਾਰੇ ਪਾਰਟ ਦੇ ਵਿੱਚ ਜਿਹੜੇ ਸਿੰਪਟਮਸ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਹੈ ਕਿ ਇਹਦੇ ਬਿਹਾਈਂਡ ਜਿਹੜਾ ਥਾਟ ਕੰਮ ਕਰਦਾ ਉਹ ਹਿੰਦੂਤਵਾਦ ਦਾ ਥਾਟ ਹੈਗਾ, ਜਿਹੜੇ ਲੋਕ ਇਸ ਵਕਤ ਭਾਰਤ ਦੀ ਸੱਤਾ ਤੇ ਕਾਬਜ਼ ਨੇ। ਹਾਂ ਦੇਖੋ ਜੀ, ਇੱਕ ਹਿੰਦੂਤਵਾਦ ਦਾ ਥਾਟ ਤਾਂ ਕੰਮ ਕਰਦਾ ਹੈਗਾ, ਨਾਲ ਜਿਹੜਾ ਕਾਰਪੋਰੇਟ ਇੰਡੀਆ ਹੈਗਾ, ਜਿਹੜਾ ਮਤਲਬ ਕੈਪੀਟਲ ਦਾ ਇੰਡੀਆ ਹੈਗਾ ਹੈ, ਜਿਹੜਾ ਮਤਲਬ ਸਰਮਾਏ ਦਾ ਭਾਰਤ ਹੈਗਾ ਹੈ, ਜਿਹਦੇ ਚ ਪਹਿਲਾਂ ਟਾਟੇ ਬਿਰਲੇ ਜਾਂ ਮਤਲਬ ਸੰਗਾਨੀਆਂ ਜਾਂ ਮਤਲਬ ਮਿੱਤਰਾ ਸੀਗੇ, ਤੇ ਉਹ ਨਵੇਂ ਜਿਹੜੇ ਸਰਮਾਏਦਾਰ ਹੈਗੇ ਆ ਅੰਬਾਨੀ ਅਡਾਨੀ ਜਿਹੜੇ ਅਗਰੈਸਿਵ ਹੈਗੇ, ਕਿਤੇ ਵੱਧ ਮਤਲਬ ਉਹ ਕ੍ਰੋਨੀ ਕੈਪੀਟਲਿਸਟ ਹੈਗੇ ਆ, ਉਹਨਾਂ ਦਾ ਜੇ ਦੋਹਾਂ ਦਾ ਸੁਮੇਲ ਹੈਗਾ ਹੈ, ਇਹ ਪੰਜਾਬ ਵਾਸਤੇ ਵੀ ਸਮੁੱਚੀਆਂ ਕੌਮਾਂ ਵਾਸਤੇ ਵੀ ਤੇ ਜਿਹੜੀ ਕਿਸਾਨ ਮਜ਼ਦੂਰ ਜਿਹੜੇ ਹਾਸ਼ੀਏ ਤੇ ਲੋਕ ਹੈ ਉਹਨਾਂ ਵਾਸਤੇ ਬੜਾ ਘਾਤਕ ਹੈਗਾ ਹੈ। ਕਿਉਂਕਿ ਇੱਕ ਤਾਂ ਕੌਮਾਂ ਦੀ ਏਕਤਾ ਨੂੰ ਤੋੜਦਾ, ਇੱਕ ਲੋਕਾਂ ਦੀ ਏਕਤਾ ਨੂੰ ਤੋੜਦਾ, ਇੱਕ ਜਾਤ ਪਾਤ ਨੂੰ ਬੁਲਾਵਾ ਦਿੰਦਾ ਹੈਗਾ ਜੀ, ਇੱਕ ਜਿਹੜੀਆਂ ਮਤਲਬ ਧਾਰਮਿਕ ਪ੍ਰਣੀਆਂ ਹੈਗੀਆਂ ਉਹਨਾਂ ਨੂੰ ਚੌੜਿਆਂ ਕਰਦਾ ਹੈਗਾ ਜੀ। ਸੋ ਮਕਸਦ ਇੱਕੋ ਹੀ ਹੈ ਕਿ ਲੋਕ ਆਪਣੇ ਹੱਕਾਂ ਵਾਸਤੇ, ਕੌਮਾਂ ਆਪਣੇ ਹੱਕਾਂ ਵਾਸਤੇ ਜਾਂ ਮਜ਼ਦੂਰ ਜਮਾਤ ਜਾਂ ਹੋਰ ਲੋਕ ਆਪਣੇ ਹੱਕਾਂ ਵਾਸਤੇ ਭਾਰਤੀ ਸੰਘ ਦੇ ਖਿਲਾਫ ਜਿਹੜਾ ਬਗਾਵਤ ਦਾ ਝੰਡਾ ਹੈਗਾ ਜਾਂ ਵਿਰੋਧ ਦਾ ਝੰਡਾ ਹੈਗਾ ਉਹ ਬੁਲੰਦ ਨਾ ਕਰ ਸਕਣ ਔਰ ਭਾਰਤ ਨੂੰ ਇੱਕ ਦੇਸ਼ ਦੇ ਤੌਰ ਤੇ ਪੇਸ਼ ਕੀਤਾ ਜਾਵੇ। ਇੱਕ ਝੂਠਾ ਇੱਕ ਭਾਰਤੀ ਦੇਸ਼ ਦਾ ਜਿਹੜਾ ਇੱਕ ਕੰਸੈਪਟ ਹੈਗਾ ਆ ਉਹ ਲੱਭਿਆ ਜਾ ਸਕੇ ਤਾਂ ਜੋ ਬਾਕੀ ਕੌਮਾਂ ਮਤਲਬ ਉਹਨਾਂ ਨੂੰ ਦੇਖੋ ਤੁਸੀਂ ਇਹਨਾਂ ਨੇ 2 ਵਾਰ ਟਰਾਈ ਕੀਤੀ ਹੈਗੀ ਹੈ। ਇੱਕ ਟਰਾਈ ਸੀਗੀ ਐਮਰਜੈਂਸੀ ਦੀ, ਜਿੱਥੇ ਸੈਂਟਰ ਨੇ ਡੰਡਾ ਵਾਹ ਕੇ ਸਾਰੇ ਮੁਲਕ ਨੂੰ ਇੱਕ ਜੇਲ੍ਹ ਤਬਦੀਲ ਕਰ ਦਿੱਤਾ ਸੀਗਾ ਬੜੇ ਬਹੁਤ ਖਤਰਨਾਕ ਕਾਨੂੰਨਾਂ ਰਾਹੀਂ। ਔਰ ਦੂਜਾ ਅਟੈਂਪਟ ਜਿਹੜਾ ਹੋਇਆ ਕੌਮਾਂ ਨੂੰ ਡਰਾਉਣ ਦਾ ਤੇ ਧਮਕਾਉਣ ਦਾ ਤੇ ਉਹਨਾਂ ਨੂੰ ਸਬਕ ਸਿਖਾਉਣ ਦਾ, ਆਪਰੇਸ਼ਨ ਬਲੂ ਸਟਾਰ ਸੀਗਾ। ਪਹਿਲਾ ਜਿਹੜਾ ਹਮਲਾ ਸੀਗਾ ਉਹ ਜਮਹੂਰੀ ਸੀ, ਉਹ ਗੈਰ ਜਮਹੂਰੀ ਸੀਗਾ ਪਰ ਉਹ ਗੈਰ ਅਸਰਦਾਰ ਸੀਗਾ। ਦੂਜਾ ਜਿਹੜਾ ਸੀਗਾ ਉਹ ਹਿੰਸਕ ਸੀਗਾ ਪਰ ਅਸਰਦਾਰ ਸੀਗਾ। ਉਸਨੇ ਜੋ ਪੰਜਾਬ ਵਿੱਚ 10-15 ਸਾਲ ਜੋ ਇੱਕ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਜੋ ਇੱਕ ਪੰਜਾਬ ਦੇ ਵਿੱਚ ਵਿਸ਼ੇਸ਼ ਮਾਹੌਲ ਰਚਿਆ ਹੈਗਾ, ਪੰਜਾਬ ਦੀ ਸਾਰੀ ਜੋ ਬੌਧਿਕ ਰਚਨਾਤਮਕ ਸ਼ਕਤੀ ਸੀਗੀ, ਜੋ ਪੰਜਾਬ ਦੇ ਇੱਕ ਬੌਧਿਕਤਾ ਸੀਗੀ, ਉਹਨੂੰ ਮਤਲਬ ਉਹਨੂੰ ਠੱਲ ਪਾਈ ਹੈਗੀ, ਉਹਨੂੰ ਰੋਕਿਆ ਗਿਆ। ਪੰਜਾਬ ਦੇ ਵਿੱਚ ਚੰਗੀ ਕਿਤਾਬ, ਚੰਗਾ ਸਾਹਿਤ ਉਸ ਵੇਲੇ ਨਹੀਂ ਸਿਰਜਿਆ ਗਿਆ ਹੈਗਾ ਔਰ ਪੰਜਾਬ ਨੂੰ ਇੱਕ ਖਾਸ ਦਹਿਸ਼ਤ ਦੇ ਮਾਹੌਲ 'ਚ ਰੱਖਿਆ ਗਿਆ। ਇਹ ਸਬਕ ਸਿਖਾਉਣ, ਪੰਜਾਬੀ ਕੌਮ ਨੂੰ ਸਬਕ ਸਿਖਾਉਣ ਦੇ ਜਿਹੜੇ ਨਤੀਜੇ ਸੀਗੇ ਉਹ ਸਾਡੇ ਸਾਹਮਣੇ ਹੈਗੇ ਹੈ ਕਿ ਕਿਵੇਂ ਇਹਨਾਂ 25 ਸਾਲਾਂ 'ਚ ਪੰਜਾਬੀ ਕੌਮ ਦੀ ਵੱਡੀਆਂ ਹੋਰ ਚੌੜੀਆਂ ਹੋਈਆਂ ਹੈਗੀਆਂ। ਪੰਜਾਬੀ ਕੌਮ 'ਚ ਜਿਹੜੇ ਪੰਥਕ ਤਰ੍ਹਾਂ ਦਾ ਸੰਕਟ ਆਇਆ ਪਿਆ, ਦਲਤਾਂ ਦਾ ਸੰਕਟ ਆਇਆ ਪਿਆ, ਇਹ ਕੌਮ ਨੇ ਜਿਹਨੇ ਕੌਮ ਦੇ ਤੌਰ ਤੇ ਵਿਕਸਿਤ ਹੋ ਕੇ ਭਾਰਤੀ ਰਾਜ ਨੂੰ ਚੈਲੰਜ ਕਰਨਾ ਸੀਗਾ, ਆਪਣੇ ਹੱਕਾਂ ਵਾਸਤੇ ਸੰਘਰਸ਼ ਕਰਨਾ ਸੀਗਾ, ਉਸਨੂੰ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਬਹੁਤ ਸਾਲ ਲੱਗੀ ਹੈਗੀ ਹੈ ਔਰ ਇੱਕ
ਜਿਹੜਾ ਹੋਇਆ ਹੈਗਾ ਪੰਜਾਬ ਦਾ, ਉਹਦੇ ਤੋਂ ਜੋ ਇੱਕ ਜਿਹੜੀ ਇੱਕ ਵਿਦਵਤਾਪੂਰਨ ਜੋ ਇੱਕ ਲਹਿਰ ਉੱਭਰਨੀ ਚਾਹੀਦੀ ਸੀ, ਜੋ ਇੰਟਲੈਕਟ ਪੈਦਾ ਹੋਣਾ ਚਾਹੀਦਾ ਸੀਗਾ, ਉਸਨੂੰ ਵੀ ਢਾਲ ਲੱਗੀ ਹੈਗੀ ਹੈ, ਜਿਸ ਕਰਕੇ ਅੱਜ ਪੰਜਾਬ ਜੋ ਮੈਂ ਤੁਹਾਨੂੰ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਸਾਜ਼ਿਸ਼ਾਂ, ਚਾਹੇ ਪਾਣੀ ਲੁੱਟ ਹੋਵੇ, ਚਾਹੇ ਸਾਡੇ ਪਣ ਬਿਜਲੀ ਪ੍ਰੋਜੈਕਟਾਂ ਦੀ ਲੁੱਟ ਹੋਵੇ, ਚਾਹੇ ਸਾਡੇ ਪੰਜਾਬੀ ਬੋਲਦੇ ਇਲਾਕੇ ਦੇ ਸਾਡੇ ਚੰਡੀਗੜ੍ਹ ਸਾਤੋਂ ਖੋਲੇ ਗਏ ਹੋਣ, ਚਾਹੇ ਉਹ ਪੰਜਾਬ ਦੀ ਭਾਸ਼ਾ ਦਾ ਮਾਮਲਾ ਹੋਵੇ, ਇਹਨਾਂ ਸਾਰੇ ਮਾਮਲਿਆਂ ਵਿੱਚ ਜੋ ਪੰਜਾਬ ਨੂੰ ਮਤਲਬ ਇੱਕ ਜੋ ਕਲੋਨੀ ਹੁੰਦੀ ਹੈਗੀ, ਜੋ ਬਸਤੀ ਹੁੰਦੀ ਹੈਗੀ, ਬਸਤੀ ਦੇ ਤੌਰ ਤੇ ਡੀਲ ਕੀਤਾ ਗਿਆ। ਔਰ ਜਿਹਦੇ ਵਿੱਚ ਪੰਜਾਬ ਦੀਆਂ ਸਿਆਸੀ ਪਾਰਟੀਆਂ, ਜਿਨ੍ਹਾਂ 'ਚ ਅਕਾਲੀ ਦਲ, ਭਾਜਪਾ, ਗਠਜੋੜ ਤੇ ਕਾਂਗਰਸ ਸ਼ਾਮਲ ਨੇ, ਇਹਨਾਂ ਨੇ ਕੇਂਦਰ ਦੇ ਇੱਕ ਪਿਛਲੱਗ ਹੋ ਕੇ, ਕੇਂਦਰ ਦੇ ਪਿੱਛੇ ਲੱਗ ਕੇ ਉਹਨਾਂ ਦੇ ਹਿੱਤਾਂ ਦੀ ਪੂਰਤੀ ਕਰਦੇ ਹੋਏ ਪੰਜਾਬੀ ਕੌਮ ਦੇ ਹਿੱਤਾਂ ਨੂੰ ਅਣਗੌਲਿਆ ਕੀਤਿਆ। ਜਾਂ ਅਕਲ ਨਹੀਂ ਸੀਗੀ, ਮੈਂ ਇਹਨੂੰ ਇਹ ਨਹੀਂ ਸਮਝਦਾ ਕਿ ਇਹਨਾਂ ਨੂੰ ਅਕਲ ਨਹੀਂ ਸੀਗੀ, ਪਰ ਵੱਧ ਗੱਲ ਸੀਗੀ ਉਹ ਗਦਾਰੀ ਵੀ ਸੀਗੀ, ਜਿਹੜੀਆਂ ਇਹ ਕੌਮਾਂ, ਇਹ ਦੋਨੇ ਪਾਰਟੀਆਂ ਨੇ, ਔਰ ਖਾਸ ਤੌਰ ਤੇ ਅਕਾਲੀ ਦਲ ਨੇ, ਜਿਹਨੇ ਕਿਸੇ ਵੇਲੇ ਪੰਜਾਬ ਦੇ ਹਿੱਤਾਂ ਦੀ ਪ੍ਰਤੀਨਿਧਤਾ ਕੀਤੀ ਹੈ ਔਰ ਅਨਿਸ਼ਚਿਤ ਪ੍ਰਾਪਤੀਆਂ ਵੀ ਕੀਤੀਆਂ ਹੈਗੀਆਂ, ਉਹਦੇ ਹਿੱਤਾਂ ਨੂੰ, ਉਹਦੇ ਤਿਲਾਂਜਲੀ ਦਿੱਤੀ ਹੈ, ਬੇਦਾਵਾ ਲਿਖਿਆ ਹੈਗਾ, ਔਰ ਆਪਣੇ ਆਪ ਨੂੰ ਆਰਥਿਕ ਰੂਪ ਵਿੱਚ ਭਾਰਤੀ ਕਾਰਪੋਰੇਟ ਸੈਕਟਰ ਤੇ ਸਿਆਸੀ ਰੂਪ ਵਿੱਚ ਇੱਕ ਹਿੰਦੂਵਾਦੀ ਪਾਰਟੀ, ਇੱਕ ਰਾਸ਼ਟਰਵਾਦੀ ਪਾਰਟੀ ਭਾਜਪਾ ਦੇ ਨਾਲ ਨੱਥੀ ਕਰ ਲਿਆ, ਆਪਣੇ ਹੇਤੂ ਦੇ ਨਾਲ ਆਤਮਸਾਤ ਕਰ ਲਏ। ਉਸਨੇ ਪੰਜਾਬ ਨੂੰ ਬਹੁਤ ਨੁਕਸਾਨ ਪਹੁੰਚਾਇਆ ਔਰ ਇੱਕ ਅਲਿਖਤ ਸਮਝੌਤਾ ਹੋਇਆ ਹੈਗਾ ਕਿ ਤੁਸੀਂ ਆਪਣੇ ਰਾਜ 'ਚ ਬੁੱਲੇ ਲੁੱਟੋ, ਬੁੱਲੇ ਵੱਢੋ, ਜਿਵੇਂ ਮਰਜ਼ੀ ਪੰਜਾਬ ਦੇ ਸਾਧਨਾਂ ਸਰੋਤਾਂ ਦੀ ਲੁੱਟ ਕਰੋ, ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ, ਪਰ ਜਿਹੜਾ ਸੈਂਟਰ ਹੈਗਾ ਹੈ ਉਹਨੂੰ ਸਾਨੂੰ ਕੇਂਦਰੀ ਢਾਂਚੇ ਵਿੱਚ ਬਦਲ ਲੈਣ ਦਿਓ। ਭਾਰਤ ਨੂੰ ਸਾਨੂੰ ਇੱਕ ਦੇਸ਼ ਬਣਾਉਣ ਦੀ ਜੋ ਪ੍ਰਕਿਰਿਆ ਚਲਾਈ ਹੋਈ ਹੈ, ਬੜੇ ਸੂਖਮ ਢੰਗ ਨਾਲ, ਬੜੇ ਸ਼ਾਤਰਾਨਾ ਢੰਗ ਨਾਲ, ਕਾਂਗਰਸ ਨੇ ਮੈਂ ਪਹਿਲਾਂ ਜ਼ਿਕਰ ਕੀਤਾ, ਦੇਸ਼ ਦੀ ਏਕਤਾ ਅਖੰਡਤਾ ਦੇ ਨਾਂ ਤੇ ਜਾਂ ਕੌਮੀ ਏਕਤਾ ਦੇ ਨਾਂ ਤੇ, ਔਰ ਭਾਜਪਾ ਨੇ ਸਿੱਧਾ ਹਿੰਦੂ ਰਾਸ਼ਟਰਵਾਦ ਦੇ ਨਾਂ ਤੇ ਉਸਨੂੰ ਮਤਲਬ ਅੱਜ ਤੱਕ ਕਦੇ ਜਿਹੜਾ ਵਿਰੋਧ ਇੱਕ ਕੌਮ ਦੇ ਤੌਰ ਤੇ, ਪੰਜਾਬੀ ਕੌਮ ਦੇ ਤੌਰ ਤੇ ਜੋ ਅਕਾਲੀ ਦਲ ਨੇ ਕਰਨਾ ਸੀਗਾ, ਇਹ 80 ਦੇ ਵਿੱਚ ਛੱਡ ਗਿਆ। ਔਰ ਕਾਂਗਰਸ ਦਾ ਸ਼ੁਰੂ ਤੋਂ ਹੀ ਪੰਜਾਬ ਨਾਲ ਧੱਕਾ, ਬੜਾ ਲੰਬਾ ਇਤਿਹਾਸ ਹੈ ਕਾਂਗਰਸ ਦਾ ਤਾਂ ਪੰਜਾਬ ਨਾਲ ਧਰੋਕ ਮਾਰਦਾ, ਚਾਹੇ ਦਰਬਾਰਾ ਸਿੰਘ ਵੱਲੋਂ 78-80 ਦੀ ਧਾਰਾ ਸੁਪਰੀਮ ਕੋਰਟ ਚੋਂ ਵਾਪਸ ਲੈਣ ਦਾ ਮਾਮਲਾ ਹੋਵੇ ਕੇਸ ਦਾ, ਚਾਹੇ ਉਹ ਆਪਰੇਸ਼ਨ ਬਲੂ ਸਟਾਰ ਹੋਵੇ, ਚਾਹੇ ਪੰਜਾਬ ਖਾੜਕੂਬਾਦ ਨੂੰ ਪੈਦਾ ਕਰਨਾ। ਖਾੜਕੂਬਾਦ ਸਾਡੀ ਪੈਦਾਵਾਰ ਨਹੀਂ ਸੀਗੀ, ਪੰਜਾਬੀ ਕਦੀ ਨਹੀਂ ਸੀ ਲੜੇ, ਹਿੰਦੂ ਸਿੱਖਾਂ ਕੋਈ ਐਡੀ ਵੱਡੀ ਤਰੇੜ ਨਹੀਂ ਸੀਗੀ। ਇਹ ਤਰੇੜਾ ਸਨ 61 ਚ ਭਾਸ਼ਾ ਦੇ ਆਧਾਰ ਤੇ ਸੂਬੇ ਦੇ ਗਠਨ ਦੇ ਦੌਰਾਨ ਇਹ ਜਾਣ ਬੁੱਝ ਕੇ ਕੁਝ ਸੰਗਠਨਾਂ ਵੱਲੋਂ ਪਾਈਆਂ ਗਈਆਂ, ਔਰ ਜਿਹੜਾ ਖਾੜਕੂਵਾਦ ਦਾ ਦੌਰ ਤੇ ਆ ਕੇ ਪੰਜਾਬ ਦੀ ਹਰ ਤਰ੍ਹਾਂ ਨਾਲ ਪੰਜਾਬ ਦਾ ਤਹਿਸ ਨਹਿਸ ਕਰ ਦਿੱਤਾ ਗਿਆ, ਸਮਾਜਿਕ ਤਾਣਾਵਾਣਾ ਵੀ ਤੇ ਆਰਥਿਕਤਾ ਵੀ। ਤੇ ਉਸ ਦੇ ਨਤੀਜੇ ਵਜੋਂ ਜੋ ਕਰ ਪੰਜਾਬ ਨੇ ਚੱਲਿਆ ਹੈਗਾ ਹੈ, ਔਰ ਜੋ ਸੈਂਟਰ ਦੀ ਮਿਲੀ ਭੁਗਤ ਨਾਲ ਇਹਨਾਂ ਨੇ ਪੰਜਾਬ ਦੇ ਹਰ ਸਾਧਨਾਂ ਸਰੋਤਾਂ ਨੂੰ ਲੁੱਟਿਆ ਹੈਗਾ, ਨੰਗੇ ਪਿੰਡੇ ਲੁੱਟਿਆ ਹੈਗਾ ਹੈ। ਔਰ ਜਿਸ ਤਰ੍ਹਾਂ ਪੰਜਾਬ ਨੂੰ ਮਾਫੀਆ ਰਾਜ ਤਬਦੀਲ ਕਰ ਦਿੱਤਾ, ਭੂ ਮਾਫੀਆ, ਰੇਤਾ ਬਜਰੀ ਮਾਫੀਆ, ਡਰੱਗ ਮਾਫੀਆ, ਲੈਂਡ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ, ਇਹਨਾਂ ਨੇ ਵੰਡੀਆਂ ਪਾ ਕੇ ਸਾਰੇ ਪੰਜਾਬ ਨੂੰ, ਸਾਰੇ ਮਾਝੇ ਦੁਆਬੇ ਦੀ ਟਰਾਂਸਪੋਰਟ ਕਾਂਗਰਸ ਕੋਲ ਹੈ, ਸਾਰੇ ਮਾਲਵੇ ਟਰਾਂਸਪੋਰਟ ਅਕਾਲੀਆਂ ਕੋਲ ਹੈਗੀ। ਇਹਨਾਂ ਨੇ ਪੰਜਾਬ ਦੇ ਸਾਧਨਾਂ ਸਰੋਤਾਂ ਨੂੰ, ਜਿਹੜਾ ਇੱਕ ਪੰਜਾਬ ਦੇ ਲੋਕਾਂ ਨੂੰ ਰਾਹਤ ਦੇਣੀ ਸੀਗੀ, ਜਿਹਦੀ ਵੀ ਜ਼ਿੰਮੇਵਾਰੀ ਸੀ ਇੱਕ ਰਾਜ ਦੇ ਤੌਰ ਤੇ, ਉਸ ਤੋਂ ਮੂੰਹ ਮੋੜ ਕੇ ਵਿਦਿਆ ਦਾ ਸੱਤਿਆਨਾਸ਼ ਕਰਤਾ, ਸਿਹਤ ਦਾ ਸੱਤਿਆਨਾਸ਼ ਕਰਤਾ, ਸਾਡੇ ਜਿਹੜਾ ਇਨਫਰਾਸਟਰਕਚਰ ਦਾ ਸੱਤਿਆਨਾਸ਼ ਕਰਤਾ, ਤੇ ਸਾਰੀ ਪੰਜਾਬ ਦੀ ਧਨ ਦੌਲਤ ਕੁਛ ਚੰਦ ਸਿਆਸੀ ਪਰਿਵਾਰਾਂ ਨੇ ਆਪਣੇ ਨਾਗਵਲ ਪਾ ਕੇ ਆਪਣੇ ਅਧੀਨ ਕਰ ਲਈ ਹੈਗੀ ਹੈ। ਤੇ ਸਾਰਾ ਪੰਜਾਬ ਕੰਗਾਲੀ ਦੀ, ਸਾਡਾ ਰੰਗਲਾ ਜੋ ਪੰਜਾਬ ਸੀਗਾ ਉਹਨੂੰ ਕੰਗਲੇ ਪੰਜਾਬ ਵਿੱਚ ਬਦਲ ਦਿੱਤਾ ਹੈਗਾ ਹੈ, ਔਰ ਸਾਨੂੰ ਮੰਗਤਾ ਪੰਜਾਬ ਬਣਾਤਾ, ਜਿਹੜਾ ਪੰਜਾਬ ਸਾਰੀ ਹਿੰਦੁਸਤਾਨ ਨੂੰ ਨਾਜ ਦਿੰਦਾ ਸੀਗਾ। ਸਾਰੇ ਹਿੰਦੁਸਤਾਨ ਦੀ ਖੜਕ ਪੂਜਾ ਇਹਨੂੰ ਕਹਿੰਦੇ ਸੀਗੇ, ਖੜਕ ਪੂਜਾ। ਮੈਂ ਤਾਂ ਨਹੀਂ ਕਹਿੰਦਾ ਕਿ ਅਸੀਂ ਪੰਜਾਬੀ ਚੰਗੇ, ਸਾਨੂੰ ਖੜਕ ਪੂਜਾ ਮਨ ਦੀ ਕੋਈ ਲੋੜ ਨਹੀਂ ਹਿੰਦੁਸਤਾਨ ਦੀ। ਜੋ ਸਾਨੂੰ ਫੂਕ ਸਕਾ ਕੇ, ਸਾਨੂੰ ਸਾਡੀਆਂ ਉਸ ਤੋਂ ਸਿਫਤਾਂ ਕਰਕੇ, ਜੋ ਸਾਨੂੰ ਜੰਗਾਂ 'ਚ ਵੀ ਸਾਡੀ ਕੁਰਬਾਨੀਆਂ ਦਿੱਤੀਆਂ ਹੈਗੀਆਂ, ਅਨਾਜ ਦੇ ਉਤਪਾਦਨ ਸਾਡੀ ਮਿੱਟੀ, ਪਾਣੀ, ਹਵਾ ਤਿੰਨੇ ਕਦਲ ਗਈਆਂ ਹੈਗੀਆਂ। ਪੰਜਾਬ ਦੇ ਨੌਜਵਾਨ ਬਾਹਰ ਭੱਜ ਰਹੇ ਹੈਗੇ ਆ, ਪੰਜਾਬ ਦੇ ਮਤਲਬ ਜਿਹੜੇ ਇੱਥੇ ਨੌਜਵਾਨ ਨਸ਼ਾ ਕਰਦੇ ਜਾ ਰਹੇ ਆ, ਕਿਸਾਨ ਖੁਦਕਸ਼ੀਆਂ ਕਰ ਰਹੇ ਹੈਗੇ ਆ, ਨੌਜਵਾਨ ਬੇਰੁਜ਼ਗਾਰ ਹੋ ਕੇ ਡਾਕਾਂ ਖਾ ਰਹੇ ਆ, ਜਾਂ ਮਤਲਬ ਉਹ ਗੈਂਗਸਟਰਿਜ਼ਮ ਵੱਲ ਨੂੰ ਵੱਧ ਰਹੇ ਹੈਗੇ ਆ। ਪੰਜਾਬ ਦਾ ਜੋ ਖਸ਼ਰ ਹੈਗਾ, ਤੁਸੀਂ ਸੋਚਿਆ ਵੀ ਨਹੀਂ ਹੋਣਾ ਕਿਸੇ ਪੰਜਾਬੀ ਨੇ ਕਿ ਪੰਜਾਬ ਰੇਗਿਸਤਾਨ ਬਣ ਵੱਲ ਵੱਧ ਰਿਹਾ ਹੈਗਾ ਹੈ, ਔਰ 30-35 ਸਾਲੋਂ ਪੰਜਾਬ 'ਚ ਪੀਣ ਵਾਲੇ ਪਾਣੀ ਦਾ ਸੰਕਟ ਖੜਾ ਹੋਣ ਜਾ ਰਿਹਾ ਹੈਗਾ ਹੈ। ਪੰਜਾਬ 'ਚ ਜਿਸ ਰਫਤਾਰ ਨਾਲ ਹਿਜਰਤ ਵੱਧ ਰਹੀ ਹੈ ਵਿਦੇਸ਼ਾਂ ਨੂੰ, ਨਿਊਜ਼ੀਲੈਂਡ, ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਇਟਲੀ, ਜਿੱਥੇ ਵੀ ਟਿਕਾਣਾ ਮਿਲਦਾ,
ਮਾੜੀਆਂ ਦੇ ਮਾੜੀਆਂ ਹਾਲਤਾਂ 'ਚ ਮਾੜੇ ਦੇ ਮਾੜੇ ਕੰਮ ਕਰਨ ਵਾਸਤੇ ਵੀ ਪੰਜਾਬੀ ਨੌਜਵਾਨ ਇੱਥੋਂ ਵਜ਼ੀਰਾਂ ਕੱਟ ਕੇ ਜਾ ਰਹੇ ਹੈਗੇ ਆ। ਮਾਲਟਾ ਦੀ ਜੱਟ ਠੰਡੇ ਸਮੁੰਦਰਾਂ ਡੁੱਬ ਕੇ ਵੀ, ਮੈਕਸੀਕੋ ਦਾ ਬਾਰਡਰ ਟੱਪਦੇ ਹੋਏ ਟਰੱਕਾਂ 'ਚ ਦਮ ਘੁੱਟ ਕੇ ਮਰ ਕੇ ਵੀ, ਡੌਂਕੀ ਰੂਟ ਰਾਹੀਂ ਜੰਗਲਾਂ 'ਚ ਭਟਕਦੇ ਮਰ ਕੇ ਵੀ ਪੰਜਾਬ 'ਚੋਂ ਹਰ ਕੋਈ ਭੱਜਣਾ ਚਾਹੁੰਦਾ ਹੈਗਾ ਹੈ। ਔਰ ਇਹ ਜਿਹੜੀ ਹਾਲਤ ਹੈ ਪੰਜਾਬ ਦੀ, ਜੋ ਤੁਸੀਂ ਸੋਚਦੇ ਹੋ ਉਸ ਤੋਂ ਕਿਤੇ ਮਾੜੀ ਹੈਗੀ ਹੈ। ਇਸ ਵਾਸਤੇ ਜੇਕਰ ਕੋਈ ਸਾਂਝੇ ਉਪਰਾਲੇ ਨਾ ਕੀਤੇ ਗਏ ਔਰ ਪੰਜਾਬੀ ਕੌਮ ਬਤੌਰ ਕੌਮ, ਮੈਂ ਬਾਰ-ਬਾਰ ਕਹਿੰਦਾ ਕਿ ਬਤੌਰ ਕੌਮ ਜੇ ਇਕੱਠੀ ਹੋ ਕੇ ਜੇ ਸੈਂਟਰ ਦੇ ਖਿਲਾਫ ਜੋ ਕੇਂਦਰੀਕ੍ਰਿਤ ਰਾਜ ਬਣ ਚੁੱਕਿਆ ਹੈਗਾ, ਇੱਕ ਰਾਜਾਂ ਦੇ ਅਧਿਕਾਰ ਸਾਰੇ ਖੋ ਕੇ ਆਪਣੇ ਅਧੀਨ ਕਰ ਲਏ ਹੈਗੇ ਆ, ਉਸ ਦੇ ਖਿਲਾਫ ਇੱਕ ਫੈਸਲਾ ਕੋਈ ਲੜਾਈ ਨਹੀਂ ਲੜੀ ਜਾਂਦੀ ਹੈਗੀ ਹੈ, ਵਿਚਾਰਧਾਰਕ ਤੌਰ ਤੇ ਵੀ ਤੇ ਅਮਲੀ ਪੱਧਰ ਤੇ ਵੀ, ਤਾਂ ਪੰਜਾਬ ਦਾ ਕੋਈ ਭਵਿੱਖ ਨਹੀਂ। ਇਹ ਵੀ ਸੰਭਾਵਨਾ ਹੈਗੀ, ਮੈਨੂੰ ਲੱਗਦੀ ਹੈਗੀ, ਮੈਨੂੰ ਡਰ ਹੈ, ਮੈਨੂੰ ਤੋਖੜਾ ਹੈਗਾ ਹੈ ਕਿ ਅੱਜ ਤੇ 30-35 ਸਾਲ ਨੂੰ ਇਸ ਸੰਸਾਰ ਦੀ ਧਰਤੀ ਉੱਤੇ, ਇਸ ਧਰਤੀ ਮਾਂ ਉੱਤੇ ਪੰਜਾਬ ਨਾਂ ਦੀ ਸਭਿਅਤਾ, ਕੋਈ ਪੰਜਾਬੀ ਨਾਂ ਦੀ ਕੌਮ ਦਾ ਕੋਈ ਇੱਥੋਂ ਦੀ ਹੋਂਦ ਵੀ ਇੱਥੇ ਰਹੂਗੀ ਕਿ ਨਹੀਂ ਰਹੂਗੀ, ਐਡਾ ਬੜਾ ਖਤਰਾ ਪੰਜਾਬ ਵਾਸਤੇ ਖੜਾ ਹੈਗਾ, ਜਿਹਦੀ ਕਿ ਕਿਆਸ ਰਾਈ ਕਰਨੀ ਵੀ ਡਰਾਉਣੀ ਲੱਗਦੀ ਹੈ ਜੀ। ਡਾਕਟਰ ਗਾਂਧੀ, ਜਾਂਦੇ ਜਾਂਦੇ ਮੈਂ ਇੱਕ ਸਵਾਲ ਤੁਹਾਡੇ ਕੋਲੋਂ ਜ਼ਰੂਰ ਪੁੱਛਣਾ ਚਾਹੂੰਗਾ, ਜਿਹੜੀ ਜੁਡੀਸ਼ਰੀ ਹੈਗੀ ਹੈ ਉਸ ਹਵਾਲੇ ਦੇ ਨਾਲ ਰੀਸੈਂਟਲੀ 2 ਕੇਸਿਸ ਸਾਡੇ ਸਾਹਮਣੇ ਆਏ ਨੇ ਪੰਜਾਬ ਦੇ ਵਿੱਚ। ਨਵਾਂ ਸ਼ਹਿਰ ਦੀ ਅਦਾਲਤ ਵੱਲੋਂ 3 ਸਿੱਖ ਨੌਜਵਾਨਾਂ ਨੂੰ ਜਿਹੜੀ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ ਕਿਉਂਕਿ ਉਹਨਾਂ ਦੇ ਕੋਲੋਂ ਕੁਝ ਲਿਟਰੇਚਰ ਬਰਾਮਦ ਹੋਇਆ ਸੀ ਜਿਹੜਾ ਕਿ ਖਾੜਕੂਵਾਦ ਦੇ ਸੰਘਰਸ਼ ਦੇ ਨਾਲ ਸੰਬੰਧਿਤ ਸੀ। ਦੂਜੀ ਐਗਜ਼ਾਮਪਲ ਮੱਧ ਪ੍ਰਦੇਸ਼ ਦੀ ਹੈਗੀ ਹੈ ਜਿੱਥੇ ਮੁਸਲਮਾਨ ਨੌਜਵਾਨਾਂ ਨੂੰ NSA ਦੇ ਤਹਿਤ ਇੰਡਾਈਟ ਕੀਤਾ ਗਿਆ, ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਅਲੈਜਡਲੀ ਉਹਨਾਂ ਨੇ ਗਊ ਹੱਤਿਆ ਦੇ ਵਿੱਚ ਉਹਨਾਂ ਦੀ ਇਨਵੋਲਵਮੈਂਟ ਜ਼ਾਹਰ ਹੋਈ ਸੀ। ਸੋ ਗਊ ਹੱਤਿਆ ਜਿੱਥੇ ਨੈਸ਼ਨਲ ਸਿਕਿਉਰਿਟੀ ਦਾ ਮਾਮਲਾ ਬਣ ਜਾਵੇ ਤੇ ਧਾਰਮਿਕ ਲਿਟਰੇਚਰ ਜਿਹੜਾ ਹੈਗਾ ਜਾਂ ਜਿਹੜਾ ਲਿਟਰੇਚਰ ਹੈ ਉਹ ਉਹਨਾਂ ਨੂੰ ਉਮਰ ਕੈਦ ਦਿੱਤੀ ਜਾਵੇ, ਇਹ ਕਹਿ ਕੇ ਕਿ ਉਹਨਾਂ ਨੇ ਭਾਰਤ ਦੇ ਖਿਲਾਫ ਜੰਗ ਛੇੜਨ ਦੀ ਜਿਹੜੀ ਕਾਰਵਾਈ ਹੈਗੀ ਹੈ ਉਹ ਕੀਤੀ ਹੈ। ਇਹ 2 ਜਿਹੜੀਆਂ ਐਗਜ਼ਾਮਪਲਸ ਨੇ, ਕੀ ਇਹ ਕਿਹਾ ਜਾ ਸਕਦਾ ਵੀ ਇਸ ਵਕਤ ਜੁਡੀਸ਼ਰੀ ਵੀ ਸੈਂਟਰ ਦੀ ਉਸੇ ਨੀਤੀ ਦੇ ਤਹਿਤ ਐਕਟ ਕਰ ਰਹੀ ਹੈ, ਇੱਕ ਬਾਂਹ ਬਣ ਕੇ ਜਿਹਦਾ ਅਸੀਂ ਜ਼ਿਕਰ ਕਰ ਰਹੇ ਹਾਂ? ਦੇਖੋ, ਜੁਡੀਸ਼ਰੀ ਜਿਹੜੀ ਹੈਗੀ ਹੈ ਭਾਰਤੀ ਸੰਵਿਧਾਨ ਵਿੱਚ ਜੋ ਕੁਛ ਲਿਖਿਆ ਗਿਆ ਹੈਗਾ, ਜੋ ਭਾਰਤ ਮਤਲਬ ਏਕਤਾ ਅਖੰਡਤਾ ਦੇ ਸਾਰੀਆਂ ਧਾਰਾਵਾਂ ਵਿੱਚ ਮੌਜੂਦ ਨੇ, ਇੱਕ ਮਤਲਬ ਧੱਕੇ ਨਾਲ ਇੱਕ ਕੌਮ ਬਣਾਉਣ ਦੀ ਵੀ ਕੋਸ਼ਿਸ਼ਾਂ ਦੀ ਜੇ ਗੱਲ ਕੀਤੀ ਜਾਂਦੀ ਹੈਗੀ ਹੈ ਤਾਂ ਜੁਡੀਸ਼ਰੀ ਉਸ ਤੋਂ ਬਾਹਰੀ ਨਹੀਂ ਹੈਗੀ ਹੈ। ਜੁਡੀਸ਼ਰੀ ਦੇਰ ਸਵੇਰ ਡਿੰਗੇ ਟੇਢੇ ਢੰਗ ਨਾਲ ਕਾਨੂੰਨ ਦਾ ਹਵਾਲਾ ਦੇ ਕੇ ਲਗਾਤਾਰ ਘੱਟ ਗਿਣਤੀਆਂ ਨੂੰ, ਘੱਟ ਦੂਜੀਆਂ ਕੌਮਾਂ ਨੂੰ ਜਾਂ ਮਤਲਬ ਜੋ ਭਾਸ਼ਾਈ ਹੱਕ ਨੇ ਉਹਨਾਂ ਨੂੰ ਕੁਚਲਣ ਵਿੱਚ ਆਪਣਾ ਰੋਲ ਪਲੇ ਕਰਦੀ ਰਹੀ ਆ ਔਰ ਅੱਜ ਵੀ ਕਰ ਰਹੀ ਹੈਗੀ ਹੈ। ਬੜੀ ਇਹ ਘਿਨੌਣੀ ਤੇ ਇੱਕ ਮਤਲਬ ਬੇਹੂਦਾ ਕਾਰਵਾਈ ਹੈਗੀ ਹੈ। ਇਹ 3 ਸਿੱਖ ਨੌਜਵਾਨਾਂ ਨੂੰ ਮਹਿਜ ਕੁਝ ਸਾਹਿਤ ਰੱਖਣ ਦੇ ਉੱਤੇ ਉਹਨਾਂ ਦੇ ਖਿਲਾਫ, ਦੇਸ਼ ਦੇ ਖਿਲਾਫ ਜੰਗ ਛੇੜਨ ਦਾ ਜੋ ਮੁਕੱਦਮਾ ਸੀਗਾ ਉਸ ਦੀ ਸਜ਼ਾ ਉਹਨਾਂ ਨੂੰ ਉਮਰ ਕੈਦ ਵਿੱਚ ਦਿੱਤੀ ਗਈ ਹੈਗੀ ਹੈ। ਇਹ ਇੰਨੀ ਹਾਸਲ ਕੋਈ ਹੋਰ ਮੁਲਕ ਹੋਵੇ ਤਾਂ ਇਸ ਤੇ ਹੱਸਦੇ, ਕੋਈ ਹੋਰ ਜਮਹੂਰੀ ਮੁਲਕਾਂ ਵਿੱਚ ਅਜਿਹੇ ਕੋਈ ਪ੍ਰਾਵਧਾਨ ਨਹੀਂ ਹੁੰਦੇ ਕਿ ਤੁਹਾਨੂੰ ਮਹਿਜ਼ ਲਿਟਰੇਚਰ ਰੱਖਣ ਜਾਂ ਆਪਣੀ ਗੱਲ ਕਹਿ, ਜੋ ਫਰੀਡਮ ਆਫ ਸਪੀਚ ਹੈ, ਫਰੀਡਮ ਆਫ ਐਕਸਪ੍ਰੈਸ਼ਨ ਹੈ, ਫਰੀਡਮ ਆਫ ਥਿੰਕਿੰਗ ਹੈਗੀ ਹੈ, ਉਹਦੇ ਤੇ ਐਡਾ ਵੱਡਾ ਹਮਲਾ ਹੋਵੇ ਔਰ ਕਿਸੇ ਦੇ ਕੰਨ ਤੇ ਜੂੰ ਨਾ ਸਰਕੇ। ਔਰ ਬਹੁਤ ਘੱਟ ਲੋਕਾਂ ਨੇ ਜਮਹੂਰੀ ਲੋਕਾਂ ਦੇ ਹੱਕ ਦੇ ਜੋ ਕਾਰਨ ਕੀਤਾ ਹੈਗਾ, ਜੋ 3 ਨੌਜਵਾਨਾਂ ਨੂੰ ਜੇਲ੍ਹ ਵਿੱਚ ਉਮਰ ਭਰ ਲਈ ਤੱਕ ਦਿੱਤਾ ਹੈਗਾ। ਮੇਰਾ ਇੱਕ ਬਿਆਨ ਲੱਗਿਆ ਹੈਗਾ, ਇੱਕ ਸਰਦਾਰ ਨਵਕਰਨ ਸਿੰਘ ਹੋਰਾਂ ਦਾ ਬਿਆਨ ਲੱਗਿਆ। ਉਸ ਤੋਂ ਇਲਾਵਾ ਪੰਜਾਬ ਦੇ ਸਾਰੇ ਜਿਹੜੀਆਂ ਮਤਲਬ ਧਿਰਾਂ ਨੇ, ਪੰਥਕ ਧਿਰਾਂ ਤੋਂ ਲੈ ਕੇ ਖੱਬੇ ਪੱਖੀ ਧਿਰਾਂ ਨੇ ਕੋਈ ਵੀ ਇਸ ਮਾਮਲੇ ਤੇ ਪ੍ਰਤੀਕਰਮ ਜ਼ਾਹਰ ਨਹੀਂ ਕੀਤਾ, ਜੋ ਕਿ ਬਹੁਤ ਦੁਖਦਾਈ ਹੈਗਾ। ਇਸ ਤੋਂ ਪਤਾ ਲੱਗਦਾ ਕਿ ਸਾਡੇ ਸਮਾਜ ਵਿੱਚ ਜਿਹੜਾ ਡੈਮੋਕ੍ਰੈਟਿਕ ਮਾਈਂਡਸ ਹੈਗੇ ਆ, ਜਿਹੜੇ ਜਮਹੂਰੀ ਮਨ ਹੈਗੇ ਆ, ਜਿਹੜੀ ਸਮਾਜ ਦਾ ਜਮਹੂਰੀਕਰਨ ਹੋਣਾ ਹੁੰਦਾ, ਲੋਕਾਂ ਦਾ ਡੈਮੋਕ੍ਰੇਟਾਈਜੇਸ਼ਨ ਹੋਣ ਦੀ ਸਟ੍ਰੈਟੇਜੀ, ਉਹਦੀ ਕਿੰਨੀ ਘਾਟ ਹੈਗੀ ਹੈ। ਜਿਹੜੀ ਕਿ ਇਹੀ ਘਾਟ ਜਿਹੜੀ ਲੋਕਾਂ ਦੇ ਜਮਹੂਰੀਕਰਨ ਦੀ ਘਾਟ ਹੈ, ਸਮਾਜ ਦੇ ਜਮਹੂਰੀਕਰਨ ਦੀ ਘਾਟ ਹੈ, ਇਹ ਹਾਕਮਾਂ ਨੂੰ ਹੱਕ ਦਿੰਦੀ ਹੈ, ਉਹਨਾਂ ਨੂੰ ਖੁੱਲੀ ਛੁੱਟੀ ਦਿੰਦੀ ਹੈ, ਉਹਨਾਂ ਨੂੰ ਹੌਸਲਾ ਦਿੰਦੀ ਹੈ ਕਿ ਉਹ ਇਸ ਤਰ੍ਹਾਂ ਦੀਆਂ ਤੱਕੜ ਕਾਰਵਾਈਆਂ, ਇਸ ਤਰ੍ਹਾਂ ਦੀਆਂ ਮਤਲਬ ਨਿੱਜੀ ਆਜ਼ਾਦੀਆਂ ਨੂੰ, ਮਨੁੱਖੀ ਆਜ਼ਾਦੀਆਂ ਨੂੰ ਜਾਂ ਆਪਣੇ ਵਿਚਾਰਾਂ ਦੀ ਆਜ਼ਾਦੀਆਂ ਨੂੰ ਕੁਚਲਣ ਦਾ ਜਿਹੜਾ ਤਰੀਕਾ ਹੈਗਾ ਉਹ ਅਪਣਾ ਸਕਣ ਜੀ। ਤੇ ਇਸ ਤਰ੍ਹਾਂ ਜੋ ਮੱਧ ਪ੍ਰਦੇਸ਼ ਵਿੱਚ ਗਊ ਹੱਤਿਆ ਦੇ ਨਾਂ ਤੇ ਮੁਸਲਿਮ ਨੌਜਵਾਨਾਂ ਦਾ ਹੋਇਆ, ਉਹ ਵੀ ਉਨਾ ਹੀ ਮਤਲਬ ਖਤਰਨਾਕ ਰੁਝਾਨ ਹੈਗਾ ਹੈ, ਜਿਸ ਦੇ ਆਉਣ ਵਾਲੇ ਸਮੇਂ ਵਿੱਚ ਜੇਕਰ ਇਹ ਰੁਝਾਨ ਨੂੰ ਠੱਲ ਨਹੀਂ ਪਾਈ ਜਾਂਦੀ ਤਾਂ ਇਸ ਮੁਲਕ ਵਿੱਚ ਮਹਿਜ ਕੁਝ ਲੋਕ, ਇੱਕ ਖਾਸ ਵਿਚਾਰਧਾਰਾ ਦੇ ਲੋਕ ਹੀ ਆਜ਼ਾਦੀ ਨਾਲ ਵਿਚਰ ਸਕਣਗੇ, ਬਾਕੀ ਲੋਕਾਂ ਦੀ ਜ਼ੁਬਾਨਬੰਦੀ, ਤਾਲਾਬੰਦੀ ਕੀਤੀ ਜਾਊਗੀ।
ਜੀ ਬਿਲਕੁਲ ਡਾਕਟਰ ਗਾਂਧੀ, ਜਿਵੇਂ ਤੁਸੀਂ ਦੱਸਿਆ ਕਿ ਜਿਹੜੀ ਡਾਇਸੈਂਟ ਦੀ ਆਵਾਜ਼ ਹੈਗੀ ਹੈ ਇਹਨਾਂ ਮਾਮਲਿਆਂ ਦੇ ਵਿੱਚ ਇਹ ਦੋ ਜਿਹੜੇ ਕੇਸਿਸ ਹੈਗੇ ਆ ਬੜੀ ਥੋੜੀ ਨਜ਼ਰ ਆਉਂਦੀ ਹੈ। ਹਾਲਾਂਕਿ ਨਵਾਂ ਸ਼ਹਿਰ ਦੇ ਵਿੱਚ ਪ੍ਰੋਟੈਸਟ ਵੀ ਉਲੀਕਿਆ ਗਿਆ, ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਵੱਲੋਂ ਵੀ ਪ੍ਰੋਟੈਸਟ ਕੀਤਾ ਗਿਆ, ਪਰ ਉਹ ਆਵਾਜ਼, ਉਹ ਵਿਰੋਧ ਨਹੀਂ ਹੋਇਆ ਜੋ ਹੋਣਾ ਚਾਹੀਦਾ ਸੀ, ਜਿਹਦੀ ਤੁਸੀਂ ਗੱਲ ਕੀਤੀ ਹੈ। ਸੋ ਅੱਜ ਦੇ ਸ਼ੋਅ ਦੇ ਵਿੱਚ ਡਾਕਟਰ ਸਾਹਿਬ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੇ ਨਾਲ ਰਾਬਤਾ ਕਾਇਮ ਰੱਖਾਂਗੇ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਦਿਓ ਜੀ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ ਜੀ। ਧੰਨਵਾਦ ਡਾਕਟਰ ਗਾਂਧੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਅੱਜ ਦੀ ਜਿਹੜੀ ਇਹ ਸਾਡੀ ਗੱਲਬਾਤ ਸੀ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਹੋਰਾਂ ਦੇ ਨਾਲ, ਇਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫੇਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।